वालेकुम जी। बाबा जी पहलों अपना नाम दस्यो। मेरा नाम जी मोहम्मद लतीफ। वालद साहब का की नाम है जी? मेरे वाल का नाम सी कमरदीन। ते दादा जी के नाम का पता? दादा जी साढ़े सी उमर बख्श। असल साढ़े है सी साड़ी पत्थर। अच्छा जी। फिर असी मनसूहे च आ गए सी अच्छा जी। ते मनसूहे दे विच आण के जमीन जिहड़ी असी उत्थे आण के अपनी फिर वो बेच के ते इत्थे मुल ले ली सी। सही है जी। जी ते अपना पिंड देश च किहड़ा सीगा जी? साडा सी पिंड जी असी फिर पत्थर तो मनसूहे आ गए सी। अच्छा। तहसील किहड़ी सीगी? तहसील साड़ी रोपड़ ते जिला? जिला साडा अंबाला। अंबाला। ते अपना जिहड़ा पिंड दस्सिया इहदे नाल किहड़े पिंड सी? ਇਹਦੇ ਨਾਲ ਸੀ ਚੌਂਤਾ ਸੀ ਜੀ हाँ जी। ਤੇ ਆਪਣਾ ਚਤਾਮਲਾ हाँ जी। ਪਥਰੇੜੀ हाँ जी। ਤੇ ਆਪਣਾ ਖੈਰਾਬਾਦ। सही। ਇਹ ਜਿਹੜੇ ਪਿੰਡ ਸੀ ਨਾ ਇਹ ਮਤਲਬ ਲਾਗੇ ਲਾਗੇ ਸੀ ਸਾਡੇ। अच्छा ये पिंड जिहड़ा सीगा ਉਹ ਸਿੱਖਾਂ ਦਾ ਸੀ ਜਾਂ ਮੁਸਲਮਾਨਾਂ ਦਾ ਸੀ? ਨਹੀਂ, ਜ਼ਿਆਦਾ। ਸਾਡੇ ਪਿੰਡ। वालेकुम जी। बाबा जी पहलों अपना नाम दस्यो। ਮੇਰਾ ਨਾਮ ਜੀ ਮੁਹੰਮਦ ਲਤੀਫ। वालद साहब का की नाम है? ਮੇਰੇ ਵਾਲ ਦਾ ਨਾਮ ਸੀ ਕਮਰਦੀਨ। ਤੇ ਦਾਦਾ ਜੀ ਦੇ ਨਾਮ ਦਾ ਪਤਾ? ਦਾਦਾ ਜੀ ਸਾਡੇ ਸੀ ਉਮਰ ਬਖਸ਼। ਅਸਲ ਸਾਡੇ ਹੈ ਸੀ ਸਾਡੀ ਪੱਤਰ। ਅੱਛਾ ਜੀ। ਫਿਰ ਅਸੀਂ ਮਨਸੂਹੇ ਚ ਆ ਗਏ ਸੀ ਅੱਛਾ ਜੀ। ਤੇ ਮਨਸੂਹੇ ਦੇ ਵਿੱਚ ਆਣ ਕੇ ਜ਼ਮੀਨ ਜਿਹੜੀ ਅਸੀਂ ਉੱਥੇ ਆਣ ਕੇ ਆਪਣੀ ਫਿਰ ਉਹ ਵੇਚ ਕੇ ਤੇ ਇੱਥੇ ਮੁੱਲ ਲੈ ਲਈ ਸੀ। ਸਹੀ ਹੈ ਜੀ। ਹਾਂਜੀ ਤੇ ਆਪਣਾ ਪਿੰਡ ਦੇਸ਼ ਚ ਕਿਹੜਾ ਸੀਗਾ ਜੀ? ਸਾਡਾ ਸੀ ਪਿੰਡ ਜੀ ਅਸੀਂ ਫਿਰ ਪੱਤਰ ਤੋਂ ਮਨਸੂਹੇ ਆ ਗਏ ਸੀ। ਅੱਛਾ। ਤਹਿਸੀਲ ਕਿਹੜੀ ਸੀਗੀ? ਤਹਿਸੀਲ ਸਾਡੀ ਰੋਪੜ ਤੇ ਜ਼ਿਲ੍ਹਾ? ਜ਼ਿਲ੍ਹਾ ਸਾਡਾ ਅੰਬਾਲਾ। ਅੰਬਾਲਾ। ਤੇ ਆਪਣਾ ਜਿਹੜਾ ਇਹ ਪਿੰਡ ਦੱਸਿਆ ਇਹਦੇ ਨਾਲ ਕਿਹੜੇ ਪਿੰਡ ਸੀ? ਇਹਦੇ ਨਾਲ ਸੀ ਚੌਂਤਾ ਸੀ ਜੀ ਹਾਂਜੀ। ਤੇ ਆਪਣਾ ਚਤਾਮਲਾ ਹਾਂਜੀ। ਪਥਰੇੜੀ ਹਾਂਜੀ। ਤੇ ਆਪਣਾ ਖੈਰਾਬਾਦ। ਸਹੀ। ਇਹ ਜਿਹੜੇ ਪਿੰਡ ਸੀ ਨਾ ਇਹ ਮਤਲਬ ਲਾਗੇ ਲਾਗੇ ਸੀ ਸਾਡੇ। ਅੱਛਾ ਇਹ ਪਿੰਡ ਜਿਹੜਾ ਸੀਗਾ ਉਹ ਸਿੱਖਾਂ ਦਾ ਸੀ ਜਾਂ ਮੁਸਲਮਾਨਾਂ ਦਾ ਸੀ? ਨਹੀਂ, ਸਾਡੇ ਪਿੰਡ ਦੇ ਵਿੱਚ ਮੁਸਲਮਾਨ ਵੀ ਸੀ, ਸਿੱਖ ਵੀ ਸੀ, ਚੂੜੇ ਵੀ ਸੀ, ਚਮਾੜ ਵੀ ਸੀ। ਸਾਰੇ ਹੀ ਸੀਗੇ। ਹਾਂਜੀ ਆਪਸ ਚ ਉਹਨਾਂ ਦਾ ਵਸੇਬ ਠੀਕ ਸੀ? ਆਪਸ ਚ ਮਿਲਣ ਵਰਤਨ? ਮਿਲ ਵਰਤਨ ਉਹਨਾਂ ਦਾ ਬੜਾ ਚੰਗਾ ਸੀ, ਠੀਕ ਠਾਕ ਸੀ। ਇੱਕ ਦੂਜੇ ਦੇ ਖੁਸ਼ੀ ਗਮੀ ਤੇ ਜਾਂਦੇ ਆਂਦੇ? ਤੇ ਸਾਡੇ ਇੱਕ ਮੈਜਰ ਹੁੰਦਾ ਸੀ, ਅੱਛਾ। ਉਹਨੇ ਇਹਨਾਂ ਸਿੱਖਾਂ ਨੂੰ ਬੜਾ ਸਤਾਇਆ। ਅੱਛਾ ਜੀ। ਹਾਂਜੀ ਤੇ ਉਹਨੇ ਮਤਲਬ ਜਿਹੜਾ ਜੀ ਜੇ ਕਿਸੇ ਦੇ ਬਾਗ ਦੇ ਵਿੱਚ ਉਹਦਾ ਇੱਕ ਬਗੀਚੀ ਜਿਹੀ ਲਾਈ, ਜੇ ਬੱਕਰੀ ਵੜ ਜਾਣੀ ਉਹਦੇ ਦੰਦ ਭੰਨ ਦੇਣੇ। ਅੱਛਾ। ਹਾਂਜੀ ਇਹਨਾਂ ਪੁਰਾਣੇ ਬੰਦਿਆਂ ਦੇ ਵਿੱਚੋਂ ਕੋਈ ਬੰਦਾ ਹੋਵੇ ਤਾਂ ਉਹ ਮਤਲਬ ਮੈਜਰ ਨੂੰ ਮਤਲਬ ਜਾਣਦਾ ਸੀ। ਮਹਿਦਾ ਉਹਦਾ ਨਾਮ ਸੀ? ਮੈਜਰ ਮੇਜਰ? ਮੈਜਰ ਮੇਜਰ। ਹੁਣ ਮੇਜਰ ਉਹਦਾ ਨਾਂ ਸੀ ਜੀ। ਉਹ ਜਿਹੜਾ ਹੈਗਾ ਸੀ ਉਹ ਇਹੀ ਕੰਮ ਕਰਦਾ ਸੀ। ਕਦੀ ਇੱਧਰ ਨੇ ਕਦੀ ਸਿੱਖਾਂ ਦੀ ਕਣਕ ਵਢਾ ਦੇਣੀ ਮੁਸਲਮਾਨਾਂ ਕੋਲੋਂ। ਹਾਂਜੀ। ਉਹ ਕਣਕ ਵਢਾ ਕੇ ਤੇ ਮੁੜ ਕੇ ਹਾਲ ਵਾਹ ਦੇਣਾ। ਹਾਂਜੀ। ਹਾਲ ਵਾਹ ਕੇ ਉੱਤੇ ਸਵਾਗਾ ਫੇਰ ਦੇਣਾ। ਹਾਂਜੀ। ਉਹ ਛੋਟੀ ਮਨਸੂਹੀ ਦੇ ਜਿਹੜੇ ਸਿੱਖ ਸੀ ਉਹਨਾਂ ਦੀ ਜ਼ਮੀਨ ਸਾਡੇ ਨਾਲ ਸੀ, ਸਾਡੀ ਜ਼ਮੀਨ ਉੱਧਰ ਸੀ। ਅੱਛਾ ਜੀ। ਆਖਰਕਾਰ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਰ ਲਿਆ। ਸਹੀ ਸਹੀ। ਅੱਛਾ ਇਹ ਮੇਜਰ ਜਿਹੜਾ ਹੈ ਇਹਦੇ ਤੋਂ ਇਲਾਵਾ ਕੋਈ ਕਿਸੇ ਬੰਦੇ ਨੂੰ ਕਿਸੇ ਦਾ ਨਾਮ ਯਾਦ ਆ ਤੁਹਾਨੂੰ? ਕਿਸੇ ਬੰਦੇ ਕੁੜੀ ਦਾ ਬੱਚੇ ਦਾ? ਇਹਨਾਂ ਦਾ ਮਤਲਬ ਸਿੱਖਾਂ ਦਾ? ਸਿੱਖਾਂ ਦਾ, ਹਿੰਦੂਆਂ ਦਾ, ਚੂੜਿਆਂ ਦਾ? ਹਾਂਜੀ ਮਤਲਬ ਜਿਸ ਵੇਲੇ ਇੱਕ ਵਾਰੀ ਉਹ ਆਪਣੇ ਆ ਜਿਹੜਾ ਹੈਗਾ ਸੀ ਕੀ ਇਹਨੂੰ ਕਹਿੰਦੇ ਹੈਗੇ ਆ ਦੀਨੇ ਦਾ ਪਿੰਡ ਸੀ ਉਹ ਆਪਣਾ ਸਮਰਾਲਾ। ਸਮਰਾਲਾ। ਉੱਥੇ ਇੱਕ ਸਿੱਖ ਸੀ ਜਿਹੜਾ ਸੀ ਨਾ ਉਹ ਜਨਾਬ ਮੇਰੀ ਇਹਨਾਂ ਨੇ ਰਾਤ ਨੂੰ ਮਾਰਿਆ ਉਹਨੂੰ। ਅੱਛਾ। ਰਾਤ ਨੂੰ ਮਾਰ ਕੇ ਤੇ ਫਿਰ ਉਹ ਜਿਸ ਵੇਲੇ ਹੁੜ ਦੁੜ ਪਈ ਉਸ ਵੇਲੇ ਬੰਦੇ ਛੁੱਟ ਕੇ ਆਏ ਆ ਹਾਂਜੀ। ਤੇ ਇਹਨਾਂ ਨੇ ਉਹਨੂੰ ਮੈਨੂੰ ਰੱਸਾ ਮਾਰਿਆ ਸੀ ਉਹਨੇ ਮਾਨਤ ਦੀ ਅੱਖ ਦੇ ਵਿੱਚ। ਅੱਛਾ। ਹਾਂਜੀ ਤੇ ਉਹਨਾਂ ਨੇ ਫਿਰ ਰਾਤ ਨੂੰ ਬੰਦੇ ਗਏ ਤੇ ਉਹਨੂੰ ਫਿਰ ਮਾਰ ਦਿੱਤਾ। ਅੱਛਾ। ਸਵੇਰੇ ਉਹ ਜਿਹੜੀ ਉਹਦੀ ਘਰੋਂ ਸੀ ਉਹ ਗਈ ਤੇ ਉਹਨੇ ਬਾਲਟਾ ਵਗਾ ਕੇ ਮਾਰਿਆ, ਦੁੱਧ ਦੀ ਧਾਰ ਕੱਢਣ ਗਈ ਸੀ। ਅੱਛਾ। ਤੇ ਉਹ ਸਮਰਾਏ ਦਾ ਰਹਿਣ ਵਾਲਾ ਸੀ। ਸਹੀ। ਹਾਂਜੀ ਫਿਰ ਇੱਕ ਵਾਰੀ ਲੜਾਈ ਹੋਈ ਸੀਤਾ ਨਾਲ। ਅੱਛਾ ਜੀ। ਸੀਤਾ ਜਿਹੜਾ ਸੀ ਉਹ ਸਿੱਖ ਸੀ। ਅੱਛਾ। ਜਿਸ ਵੇਲੇ ਲੜਾਈ ਹੋਈ ਤਾਂ ਉਹ ਜਨਾਬ ਮੇਰੀ ਇੱਕ ਸਾਡਾ ਮਾਨਤ ਸੀ, ਇਹਨੇ ਜਨਾਬ ਮੇਰੀ ਉੱਥੇ ਉਹਦੇ ਨਾਲ ਲੜਾਈ ਕੀਤੀ। ਅਖੀਰ ਸੀਤੇ ਨੂੰ ਇਹਨਾਂ ਨੇ ਮਾਰਿਆ ਬੜਾ। ਅੱਛਾ। ਉਹ ਫਿਰ ਮੁਕੱਦਮਾ ਚੱਲਿਆ ਉਹਦੇ ਵਿੱਚ ਗਨੀ ਤੇ ਹਬੀਬ ਤੇ ਆਪਣਾ ਜਿਹੜਾ ਹੈਗਾ ਜੀ ਇਹ ਕੈਦ ਰਹੇ ਆਣ ਕੇ। ਸਹੀ। ਉਸ ਤੋਂ ਬਾਅਦ ਉਹਨਾਂ ਨੇ ਫਿਰ ਜਨਾਬ ਮੇਰੀ ਇੱਧਰ ਆ ਗਏ। ਜਿਸ ਵੇਲੇ ਸਾਡੇ ਪਿੰਡ ਦਾ ਫਿਰ ਤਬਾਦਲਾ ਹੋਇਆ ਨਾ ਮਤਲਬ ਇੱਧਰ ਆਉਣ ਦਾ ਤੇ ਜਾਣ ਦਾ, ਹਾਂਜੀ। ਉਸ ਵੇਲੇ ਬਾਅਦ ਵਿੱਚ ਉਹ ਛੁੱਟ ਕੇ ਆਏ ਹੈ। ਅੱਛਾ। ਹਾਂਜੀ ਸਹੀ ਸਹੀ। ਮਾਸ਼ਾਅੱਲਾ ਤੁਹਾਨੂੰ ਤਾਂ ਕਾਫੀ ਪਤਾ। ਸਹੀ ਹੈ। ਤੇ ਉੱਥੋਂ ਜਦੋਂ ਉਹ ਆਏ ਸੀ ਉੱਜੜ ਕੇ ਆਪਾਂ ਹਾਂਜੀ। ਪੈਦਲ ਆਏ ਸੀ? ਨਹੀਂ ਜੀ ਅਸੀਂ ਗਏ ਸੀ ਸ਼ੇਖਾਂ ਕੋਲ। ਅੱਛਾ। ਸ਼ੇਖ ਸੀ ਰੋਪੜ ਦੇ ਵਿੱਚ। ਅੱਛਾ। ਉਹ ਜਿਹੜੇ ਸ਼ੇਖ ਸੀ ਉਹਨਾਂ ਨੇ ਫਿਰ ਇਹਨਾਂ ਨੇ ਕੀ ਕੀਤਾ, ਸਿੱਖਾਂ ਨੇ ਉਹਦੇ ਨਾਲ ਗੱਡੀ ਮਤਲਬ ਜਿਹੜੀ ਹੈਗੀ ਸੀ ਉਹਨਾਂ ਨੇ ਕਿਹਾ ਤੁਹਾਨੂੰ ਅਸੀਂ ਉੱਥੇ ਪੜਾਉਣੇ ਆ। ਉਹ ਗੱਡੀ ਆਣ ਕੇ ਫਿਰ ਇਹਨਾਂ ਨੇ
ਸਰਹੰਦ ਅਸੀਂ ਆਣ ਕੇ ਗੱਡੀ ਸਾਰੀ ਇੰਜਣ ਲਾ ਲਿਆ ਹੂੰ। ਤੇ ਲਾ ਕੇ ਤੇ ਫਿਰ ਉਹਨੇ ਸ਼ੇਖਾਂ ਨੂੰ ਮਾਰ ਦਿੱਤਾ। ਅੱਛਾ ਉਹਨਾਂ ਦੇ ਵਿੱਚ ਇੱਕ ਪ੍ਰਤਾਪ ਸੀ ਸ਼ੇਖ, ਅੱਛਾ। ਉਹ ਬਚਿਆ। ਸਹੀ। ਉਹਨੂੰ ਫਿਰ ਜਹਾਜ਼ 'ਚ ਲਿਆ ਸੀ, ਅੱਜ ਕੱਲ੍ਹ ਉਹ ਫੈਸਲਾਬਾਦ 'ਚ ਬੈਠੇ ਹੈ। ਅੱਛਾ ਤੇ ਉਹ ਸ਼ੇਖ ਜਿਹੜੇ ਸੀ ਉਹਨਾਂ 'ਚੋਂ ਪ੍ਰਤਾਪ ਜਿਹੜਾ ਉਹ ਵੀ ਮਰ ਗਿਆ ਹਾਂਜੀ, ਤੇ ਜ਼ਹੂਰ ਲਾਹੀ ਵੀ ਮਰ ਗਿਆ। ਉਹਦਾ ਮੁੰਡਾ ਇੱਕ ਹੈਗਾ, ਅੱਛਾ ਉਹ ਸ਼ੇਖਾਂ ਨੇ ਸਿੱਖਾਂ ਵਾਲੇ ਸਟੇਸ਼ਨ ਅੱਜ ਕੱਲ੍ਹ ਉਹਦਾ ਨਸ਼ਤਰਾਬਾਦ ਨਾਂ ਹੈ, ਅੱਛਾ ਉੱਥੇ ਉਹਨਾਂ ਨੇ ਪਹਾੜੀ ਦਾ ਠੇਕਾ ਹਜੇ ਵੀ ਸ਼ੇਖਾਂ ਦੇ ਕੋਲ ਆ। ਅੱਛਾ ਅੱਛਾ ਹਾਂਜੀ। ਸਹੀ। ਤੇ ਤੁਸੀਂ ਤੋਂ ਉੱਥੋਂ ਜਾੜੇ ਪਏ, ਉੱਥੋਂ ਬਾਅਦ ਸਿੱਧੇ ਚੱਕੀਆਂ ਵਾਲੇ 'ਚ ਹੀ ਆਏ ਜਾਂ ਕਿਤੇ ਪਹਿਲਾਂ ਹੋਰ ਬੈਠੇ ਸੀ? ਨਹੀਂ, ਅਸੀਂ ਇੱਥੇ ਚੱਕੀਆਂ ਆਏ ਹਾਂ। ਚੱਕੀਆਂ ਆਏ ਤੋਂ ਅਸੀਂ ਫਿਰ ਜੀ ਨਾਮ ਮੇਰੀ ਅਸੀਂ ਚੱਲ ਕੇ ਗੇੜੇ ਚੱਕ 'ਚ ਅੱਛਾ ਜੀ ਉੱਥੇ 5 ਸਾਲ ਰਹੇ ਆ। ਉਸ ਸਟੇਸ਼ਨ ਦਾ ਨਾਂ ਸੀ ਮਜਲਾ ਬਾਗ। ਮਜਲਾ ਬਾਗ ਰੋਪੜ ਦੇ ਵਿੱਚ ਇੱਕ ਹੈਗਾ ਸੀ ਮਜਲਾ ਬਾਗ, ਉਹਦੇ ਨਾਂ ਤੇ ਇਹਨਾਂ ਨੇ ਬਾਗ ਰੱਖਿਆ। ਅੱਛਾ ਅੱਛਾ ਉਹ ਮੱਛਾ ਨਿੱਕਾ ਤੇ ਆ ਰੋਪੜੀਆਂ ਕਾਕੇ ਵਾਲੇ ਸਾਰੇ ਪਿੰਡ ਰਾਈਆਂ ਦੇ ਜਿਹੜੇ ਆ ਸਾਰੇ ਰੋਪੜ ਦੇ ਆ। ਸਹੀ ਸਹੀ ਸਹੀ। ਹਾਂਜੀ ਉਹ ਜਿਹੜਾ ਤੁਹਾਡਾ ਪਿੱਛੇ ਪਿੰਡ ਸੀ ਉੱਥੇ ਤੁਹਾਡੀ ਬਰਾਦਰੀ ਦੇ ਰਾਣਿਆਂ ਦੇ ਰਾਜਪੂਤਾਂ ਦੇ ਘਰ ਹਾਂਜੀ, ਸੀ? ਉੱਥੇ ਰਾਜਪੂਤ ਵੀ ਰਹਿੰਦੇ ਸੀ ਹਾਂ। ਤੇ ਬਾਕੀ ਆਪਣੇ ਮਤਲਬ ਸਿੱਖ ਵੀ ਸੀ, ਹਾਂ। ਕੂੜੇ ਵੀ ਸੀ, ਚਮਾਰ ਵੀ ਸੀ, ਹਾਂਜੀ ਯਾਨੀ ਨਾਈ ਵੀ ਸੀ, ਲਵਾੜ ਵੀ ਸੀ। ਹਾਂਜੀ। ਸਾਰੀਆਂ ਕੌਮਾਂ ਜਿਹੜੀਆਂ ਉੱਥੇ ਵੱਸਦੀਆਂ ਸੀ। ਫਿਰ ਉੱਧਰੋਂ ਤੁਸੀਂ ਜਦੋਂ ਇੱਧਰ ਆਏ ਆ, ਕੋਈ ਤੁਹਾਨੂੰ ਸਿੱਖਾਂ ਸੁੱਖਾਂ ਨੇ ਕਿਸੇ ਨੇ ਕੋਈ ਤੰਗ ਤਾਂ ਨਹੀਂ ਕੀਤਾ, ਕਿਸੇ ਨੇ ਨਹੀਂ ਜੀ, ਹਮਲਾ ਕੀਤਾ ਹੋਵੇ ਤੁਹਾਡੇ? ਸਾਡੇ ਤੇ ਹਮਲਾ ਕੀਤਾ ਜੀ ਕਰਾਲੀ ਕੰਪ ਦੇ ਵਿੱਚ। ਅੱਛਾ ਜੀ ਜਿਸ ਵੇਲੇ ਸਾਡੇ ਤੇ ਹਮਲਾ ਕੀਤਾ ਉਸ ਵੇਲੇ ਇੱਕ ਫਤਿਆ ਗੁੱਜਰ ਤੇ ਹੈਗਾ ਸੀ ਆਪਣਾ ਖੁਦਾ ਅਗਰ ਆਪਣਾ ਬੁਚੜਿਆ ਵਾਲਾ ਜਿਹੜਾ ਸੀ ਖੁਦਾ ਬਖਸ਼, ਇਹਨਾਂ ਨੇ ਜਨਾਬ ਮੇਰੀ ਆਣ ਕੇ ਫਿਰ ਉਹਦਾ ਮੋਹਰਾ ਤੋੜਿਆ। ਇਹਨਾਂ ਅੱਛਾ ਨੇ ਜੀ। ਬਰੇਨ ਗੰਜਾਂ ਮਿਲੀਆਂ, ਲਾਈਨਾਂ ਇੱਕ ਪਾਸੇ ਬਣਾ ਲਈਆਂ, ਸਹੀ। ਬੱਚਿਆਂ ਦੀਆਂ ਇੱਕ ਪਾਸੇ, ਜਨਾਨੀਆਂ ਨੇ ਇੱਕ ਪਾਸੇ ਬਣਾ ਲਈਆਂ, ਬੰਦਿਆਂ ਨੇ ਇੱਕ ਪਾਸੇ ਬਣਾ ਲਈਆਂ। ਸਹੀ। ਇਹ ਫਿਰ ਉੱਥੇ ਇਹਨਾਂ ਨੇ ਕਰਾਲੀ ਕੈਂਪ ਦੇ ਵਿੱਚ ਫਿਰ ਮਾਰਨ ਲੱਗੇ ਇਹਨਾਂ ਨੂੰ। ਸਹੀ ਹੈ। ਉਧਰੋਂ ਬਲੋਚ ਮਿਲਟਰੀ ਆ ਗਈ, ਅੱਛਾ ਉਹਨਾਂ ਨੇ ਆਣ ਕੇ ਫਿਰ ਸਾਨੂੰ ਸਾਰਿਆਂ ਨੂੰ ਬਚਾਇਆ। ਤੇ ਉਹ ਮਸ਼ੀਨ ਜਿਹੜੀ ਸੀ ਉਹ ਤਾਂ ਫਤਿਹ ਗੁੱਜਰ ਨੇ ਜਿਸ ਵੇਲੇ ਮਤਲਬ ਗਿਆ ਤੇ ਮਸ਼ੀਨ ਨੂੰ ਮੋਹਰਾ ਤੋੜ ਦਿੱਤਾ, ਘੋੜੀ ਨੇ ਠਾਈ ਹੈ। ਜਿਹੜੇ ਮੋਹਰੇ ਆ ਗਏ ਕਈ ਮਾਰੇ, ਮਸ਼ੀਨ ਤੋਂ ਪਿਛਾਂ ਹਟਾਤੇ ਸੀ ਬੰਦੇ, ਹਾਂਜੀ ਕਈ ਉਹਨੇ ਮਾਰੇ। ਤੇ ਜਿਹੜਾ ਇਹ ਅਲਾ ਬਖਸ਼ ਬੁਚੜਿਆਂ ਵਾਲਾ ਸੀ, ਇਹ ਜਨਾਬ ਮੇਰੀ ਫਿਰ ਮਗਰੋਂ ਮੁਸਲਮਾਨਾਂ ਨੂੰ ਕਹਿੰਦਾ ਪੈ ਜਾਓ ਹੱਲਾ ਦੇ ਕੇ। ਸਹੀ ਫਿਰ ਇਹ ਪਏ ਤੇ ਇਹਨਾਂ ਨੇ ਜਨਾਬ ਮੇਰੀ ਉਹਨਾਂ ਦਾ ਮੋਹਰਾ ਤੋੜਿਆ ਤੇ ਮਿਲਟਰੀ ਨੇ ਆਣ ਕੇ ਸਾਨੂੰ ਬਚਾਇਆ ਬਲੋਚ ਨੇ। ਸਹੀ ਸਹੀ। ਹਾਂਜੀ। ਤੁਹਾਡਾ ਦਿਲ ਕਰਦਾ ਉਹ ਪਿੰਡ ਦੇਖਣ ਨੂੰ? ਸਾਡਾ ਦਿਲ ਤਾਂ ਬੜਾ ਕਰਦਾ, ਮਤਲਬ ਜਿਹੜਾ ਹੈਗਾ ਸੀ ਸਾਡੀ ਹਵੇਲੀ ਹੁੰਦੀ ਸੀ ਬਾਹਰ। ਅੱਜ ਕੱਲ੍ਹ ਮੈਂ ਦੇਖੀ ਆ ਫੋਟੋ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਕਿਸੇ ਨੇ ਬੜੀ ਉੱਚੀ ਬਾੜਗ ਪਾਈ ਹੈ। ਅੱਛਾ ਹਾਂਜੀ, ਕੋਠੀ ਬਣਾਈ ਉੱਥੇ। ਅੱਛਾ ਅੱਛਾ। ਜਿਹੜੀ ਸਾਡੇ ਵਾਲੀ ਜਗ੍ਹਾ ਸੀ ਨਾ, ਹਾਂਜੀ ਉਹ ਸਾਡੀ ਹਵੇਲੀ ਸੀ ਬਾਹਰ ਕਮਰਦੀਨ ਦੀ। ਅੱਛਾ ਉਹਦੇ ਵਿੱਚ ਉਹਨਾਂ ਨੇ ਉੱਥੇ ਜਾ ਕੇ ਜਾਇਆ ਤੇ ਸਾਡੀ ਜਿਹੜੀ ਜੋਗ ਸੀ ਆ 90 ਚੱਕ ਦੇ ਜਿਹੜੇ ਹੈਗੇ ਸੀ ਨਾ ਆਪਣੇ, ਇਹਦਾ ਨਾਂ ਕੀ ਹੈ, ਸਿੱਖ, ਉਹਨਾਂ ਨੇ ਸਾਡੀ ਜੋਗ ਖੋਈ ਸੀ ਆਣ ਕੇ। ਅੱਛਾ ਇਹ ਉਹ ਅਮਨ ਦੇ ਵਕਤ 'ਚ ਉੱਥੇ ਜਾਂਦੇ ਹੁੰਦੇ ਸੀ। ਸਹੀ ਸਹੀ ਸਹੀ। ਹਾਂਜੀ। ਤੇ ਆਪਣਾ ਘਰ ਕਿੱਥੇ ਕਿ ਪਿੰਡ ਦੇ ਦਰਮਿਆਨ ਚ ਸੀਗਾ? ਸਾਡਾ ਪਿੰਡ ਦੀ ਹਵੇਲੀ ਦੇ ਨਾਲ ਅਗਲੇ ਪਾਸੇ ਸਾਡਾ ਘਰ ਸੀ। ਅੱਛਾ ਅੱਛਾ। ਰਕਬਾ ਕਿੰਨਾ ਕੁ ਸੀ ਆਪਣਾ ਉੱਥੇ? ਰਕਬਾ ਸਾਡਾ ਉੱਥੇ ਹੈਗਾ ਸੀ ਜੀ ਤਕਰੀਬਨ ਸਾਡੇ ਕੋਲ 80 ਬਿੱਗੇ ਜ਼ਮੀਨ ਅਸੀਂ ਬਣਾ ਲਈ ਸੀ। ਅੱਛਾ ਜੀ ਹਾਂਜੀ। ਸਹੀ ਹੈ। ਤੇ ਜਿਹੜੀ ਜ਼ਮੀਨ ਅਸੀਂ ਇੱਕ ਮੇਰਾ ਹੁੰਦੀ ਸੀ, ਉਹਦੇ ਕੋਲ ਅਸੀਂ ਮੁੱਲ ਲਈ ਸੀ। ਤੇ ਉਹ ਪੈਸੇ ਨਾ ਉਤਰੇ, ਇੰਤਕਾਲ ਨਹੀਂ ਹੋਇਆ, ਉਹਨੂੰ ਆਣ ਕੇ ਇੱਧਰ ਪੈ ਗਈ। ਸਹੀ ਹੈ। ਗਗੇਰੇ ਚੱਕ ਕੇ ਸਾਨੂੰ 17 ਕਿੱਲੇ ਪਏ ਸੀ। ਫਿਰ ਅਸੀਂ ਚੱਕੀਆਂ ਵਾਲੇ ਜਾ ਗਏ ਹਾਂ, ਇੱਥੇ ਆਣ ਕੇ ਸਾਨੂੰ 6 ਕਿੱਲੇ ਪਏ ਪੱਕੀ ਲਾਟ। ਇਹ 85 ਯੂਨਿਟਾਂ ਤੇ ਅਲਾਟ ਹੋਈ ਆ ਹਾਂਜੀ। ਉਹ ਜਿਹੜੀ ਸੀ। ਤੇ ਉਹ 85 ਯੂਨਿਟਾਂ ਤੇ ਹੋਈ ਹੈ, 46 ਯੂਨਿਟਾਂ ਤੇ ਸੀ, 85 ਯੂਨਿਟਾਂ ਤੇ ਅਲਾਟ ਹੋਈ ਹੈ। ਸਹੀ ਸਹੀ। ਇਹਦੇ ਵਿੱਚ ਆਣ ਕੇ ਫਿਰ 6 ਕਿੱਲੇ ਸਾਡੇ ਕੋਲ ਰਕਬਾ ਰਹਿ ਗਿਆ। ਠੀਕ ਹੋ ਗਿਆ। ਬੜੀ ਮਿਹਰਬਾਨੀ ਬਾਬਾ ਜੀ। ਇਹ ਇਨਸ਼ਾਅੱਲਾ ਅਸੀਂ ਵੀਡੀਓ ਤੋੜ ਤੁਹਾਡੇ ਨਾਲ ਉਸ ਪਿੰਡ ਤੱਕ ਪਹੁੰਚਾ ਦੇਣੀ ਹੈ। ਤੇ ਇਨਸ਼ਾਅੱਲਾ ਫਿਰ ਜਿਹੜਾ ਕੋਈ ਸਾਡੇ ਨਾਲ ਰਾਬਤਾ ਕਰੇਗਾ ਤੇ ਤੁਹਾਨੂੰ ਨਾ ਸਾਰਾ ਪਿੰਡ ਦੀ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ। ਠੀਕ ਹੈ ਨਾ?